अस्सलाम वालेकुम सत श्री अकाल। तुसी देख रहे हो पंजाबी प्रचार टीवी और मैं हाँ तुहाडे नाल इरफान समोर। इस वेले असी गुरुद्वारा ननकाना साहब जन्म अस्थान मौजूद हाँ और गुरपुरब दीयां तकरीबात जारी हो चुकियां ने। सिख संगतां आ चुकियां ने, यात्री पहुँच चुके ने और उन्होंने की व्यूज़ ने, की एक्सपीरियंस है उन्होंने, की उन्होंने प्लैनस ने, उन्होंने गलबात करने ते जानने। मेरे नाल इस टाइम कुछ यात्री मौजूद ने, चलो उन्होंने गलबात करने। सत श्री अकाल जी। सत श्री अकाल। की हाल चाल ने जी? चंगे अपने बहुत वधिया। कित्थों आना होया, किहड़े इलाके तो, किहड़े शहर तो? ਅਸੀਂ ਪਟਿਆਲੇ ਸ਼ਹਿਰ ਤੋਂ ਆਏ ਹਾਂ। ਮੇਰਾ ਨਾਮ ਗੁਰਮੀਤ ਕੌਰ ਹੈ। ਅਸੀਂ ਪਹਿਲੀ ਵਾਰੀ ਆਏ ਹਾਂ ਨਨਕਾਣਾ। ਪਹਿਲੀ ਵਾਰ ਆਏ? ਹਾਂਜੀ ਜੀ ਜੀ। ਹਾਂ, ਸਾਨੂੰ ਬਹੁਤ ਅੱਛਾ ਲੱਗਾ ਇੱਥੇ ਆਣ ਕੇ। ਹਾਂ, ਠੀਕ ਠਾਕ ਰਹੀਏ। अच्छा लगा? ਹਾਂ, ਬਹੁਤ ਅੱਛਾ ਲੱਗਾ। ਤੇ ਇਦਾਂ ਦਾ ਸਮਝ ਰਿਹਾ ਸੀ ਕਿ ਇਦਾਂ ਦਾ ਮਾਹੌਲ ਇਦਾਂ ਦਾ ਬਣਿਆ ਹੋਊਗਾ? ਹਾਂ, ਸਮਝ ਰਹੇ ਸੀ ਵੀ ਸੋਹਣਾ ਉੱਥੇ ਸੁਣੀਦਾ ਸੀ ਅੱਛਾ ਵੀ ਸਾਡੇ ਵਤਨੀ, ਸਾਡੇ ਪਹਿਲੋਂ ਦਾਦੇ ਪੜਦਾਦੇ ਸਾਰੇ ਇੱਧਰ ਦੇ ਸੀ, ਇੱਧਰ ਦੀ ਜੰਮਣ ਭੋਲ। ਅੱਛਾ ਜੀ। ਹਾਂ, ਇੱਧਰੋਂ ਹੀ ਗਏ। ਕਿਹੜੇ ਇਲਾਕੇ ਦੇ ਸੀ? ਅਸੀਂ ਸਿਆਲਕੋਟੀਏ। ਸਿਆਲਕੋਟ ਦੇ। ਹਾਂ। ਸਹੀ ਸਹੀ ਸਹੀ। ਉਹ ਮੇਰਾ ਨਾਮ ਗੁਰਮੀਤ ਕੌਰ ਹੈ। ਅਸੀਂ ਮੈਂ ਪਟਿਆਲੇ ਦੀ ਰਹਿਣ ਵਾਲੀ ਹਾਂ। ਅੱਛਾ ਤੇ ਇਹ ਦੱਸੋ ਜੀ, ਪੂਰੀ ਫੈਮਿਲੀ ਆਈ ਜਾਂ ਇਕੱਲੇ ਆਏ ਹੋ ਜਾਂ ਬੱਚੇ ਬੱਚੇ ਵੀ ਆਏ? ਅਸੀਂ ਇਕੱਲੇ ਆਏ ਹਾਂ। ਇਕੱਲੇ ਹੀ ਆਏ ਹੋ? ਹਾਂ, ਠੀਕ ਹੋ ਗਿਆ। ਇਹ ਮੇਰੀ ਸਹੇਲੀ ਨਾਲ। ਸਹੇਲੀ? ਵਾਹ ਜੀ ਵਾਹ ਜੀ। ਇਹਨਾਂ ਦੀ ਸਹੇਲੀ ਨਾਲ ਗੱਲਬਾਤ ਕਰਨੇ। ਤੁਸੀਂ ਖੜੇ ਰਹੋ ਜੀ। ਕੀ ਹਾਲ ਚਾਲ ਨੇ ਜੀ? ਕੀ ਨਾਮ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਸਾਧ ਸੰਗਤ ਜੀ, ਅਸੀਂ ਪਟਿਆਲਾ ਦੇ ਰਹਿਣ ਵਾਲੇ ਹਾਂ ਤੇ ਪਟਿਆਲਾ ਤੋਂ ਆਏ ਹਾਂ। ਸਾਡੇ ਮਾਪਿਓ ਇੱਥੇ ਰਾਵਲਪਿੰਡੀ ਦੇ ਰਹਿਣ ਵਾਲੇ ਸੀ। ਅੱਛਾ ਜੀ। ਤੇ ਉਹ ਰੋਜ਼ ਸਾਨੂੰ ਇੱਥੇ ਦੀਆਂ ਕਹਾਣੀਆਂ ਸੁਣਾਉਂਦੇ ਸੀ ਅੱਛਾ ਕਿ ਇੱਕ ਵਾਰੀ ਸਾਡੇ ਦੇਸ਼ ਵਿੱਚ ਜ਼ਰੂਰ ਜਾਓ। ਤੇ ਅਸੀਂ ਚਾਹੁੰਦੇ ਹਾਂ ਕਿ ਸਾਡਾ ਪੰਜਾਬ, ਸਾਡਾ ਇੰਡੀਆ, ਸਾਡਾ ਪਾਕਿਸਤਾਨ ਇੱਕ ਹੋ ਜਾਏ, ਤਾਂ ਜੋ ਅਸੀਂ ਆਪਣੇ ਗੁਰੂਆਂ ਦੇ ਦਰਸ਼ਨ ਜਿਵੇਂ ਪੰਜਾਬ ਵਿੱਚ ਕਰਦੇ ਹਾਂ ਉਵੇਂ ਹੀ ਇੱਥੇ ਆ ਕੇ ਰੋਜ਼ ਕਰੀਏ। ਔਰ ਮੈਂ ਇੱਥੇ ਇੱਕ ਵਾਰੀ 87 ਚ ਵੀ ਆਈ ਸੀ। ਅੱਛਾ। ਉਸ ਨਾਲੋਂ ਜ਼ਿਆਦਾ ਮਾਹੌਲ ਇਸ ਵਾਰੀ ਬੈਟਰ ਲੱਗ ਰਿਹਾ ਹੈ ਅੱਛਾ। ਤੇ ਸਾਨੂੰ ਲੱਗਦਾ ਹੈ ਕਿ ਇਸ ਤੋਂ ਬੈਟਰ ਅੱਗੋਂ ਵੀ ਹੋਏਗਾ ਤੇ ਸਾਡੇ ਆਉਣ ਵਾਲੇ ਬੱਚੇ ਵੀ ਇਸ ਮਾਹੌਲ ਵਿੱਚ ਆਇਆ ਕਰਨਗੇ ਤੇ ਤੁਹਾਡੇ ਵਰਗੇ ਬੱਚਿਆਂ ਨਾਲ ਮਿਲ ਕੇ ਤੁਹਾਡੇ ਵਰਗੀਆਂ ਸੇਵਾਵਾਂ ਨੂੰ ਕਰਿਆ ਕਰਨਗੇ। ਤੇ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਵੀ ਸਾਡੇ ਹਿੰਦੁਸਤਾਨ 'ਚ ਆਓ ਔਰ ਹਿੰਦੁਸਤਾਨ ਦਾ ਮਾਹੌਲ ਦੇਖੋ ਕਿ ਆਪਣਾ ਪਾਕਿਸਤਾਨ ਔਰ ਹਿੰਦੁਸਤਾਨ ਇੱਕ ਬਣ ਸਕਦਾ ਹੈ ਜੇ ਅਸੀਂ ਬੱਚੇ ਚਾਹੀਏ। ਅਸੀਂ ਗੌਰਮੈਂਟ ਦੇ ਪਿੱਛੇ ਨਹੀਂ ਲੱਗਣਾ। ਅਸੀਂ ਬੱਚਿਆਂ ਨੇ ਇਹੋ ਜਿਹਾ ਮਾਹੌਲ ਬਣਾਉਣਾ ਹੈ ਤਾਂ ਜੋ ਅਸੀਂ ਪੰਜਾਬ ਨੂੰ, ਹਿੰਦੁਸਤਾਨ ਨੂੰ ਔਰ ਪਾਕਿਸਤਾਨ ਨੂੰ ਇੱਕ ਬਣਾ ਕੇ ਰੱਖੀਏ ਤੇ ਅੱਗੇ ਜਾ ਕੇ ਅਸੀਂ ਪਰਮਾਤਮਾ ਨੂੰ ਕਹਿ ਸਕੀਏ ਕਿ ਅਸੀਂ ਤੁਹਾਡੇ ਬੱਚੇ ਸੀ, ਤੁਹਾਡਿਆਂ ਤੇ ਚੱਲੇ। ਔਰ ਗੁਰੂ ਨਾਨਕ ਦੇਵ ਜੀ ਅੱਗੇ ਦੋ ਹੱਥ ਜੋੜ ਕੇ ਇਹੀ ਅਰਦਾਸ ਹੈ ਕਿ ਸਾਡੇ ਬੱਚਿਆਂ ਨੂੰ ਇੱਕ ਕਰੋ, ਇੱਕ ਕਰਕੇ ਸਾਨੂੰ ਰੋਜ਼ ਦਰਸ਼ਨ ਕਰਨ ਦੀ ਸਮਰੱਥਾ ਬਖਸ਼ੋ। ਵਾਹਿਗੁਰੂ ਜੀ ਕਾ ਖਾਲਸਾ। ਤੁਹਾਡਾ ਕੀ ਨਾਮ ਆ ਜੀ ਤੇ ਕਿੱਥੋਂ? ਜੀ ਸੁਖਿੰਦਰ ਕੌਰ। ਕਿੱਥੋਂ ਆਏ ਜੀ? ਦਿੱਲੀ ਤੋਂ। ਦਿੱਲੀ ਤੋਂ? ਹਾਂਜੀ। ਅੱਛਾ। ਹਾਂਜੀ। ਤੇ ਕੀ ਹਾਲ ਚਾਲ ਨੇ ਜੀ ਦਿੱਲੀ ਦੇ? ਆਪਣੀ ਸੁਣਾਓ। ਦਿੱਲੀ ਬਹੁਤ ਵਧੀਆ ਹੈ ਤੇ ਬਾਕੀ ਇੱਥੇ ਦਾ ਮਾਹੌਲ ਸਾਨੂੰ ਬਹੁਤ ਅੱਛਾ ਲੱਗਾ ਹੈਗਾ ਕਿਉਂਕਿ ਇੱਥੇ ਸਾਡਾ ਸਵਾਗਤ ਬਹੁਤ ਅੱਛੀ ਤਰ੍ਹਾਂ ਕੀਤਾ ਗਿਆ ਹੈਗਾ ਤੇ ਬਾਕੀ ਇਹ ਵੀ ਅੱਜ ਉੱਥੇ ਵੀ ਨਗਰ ਕੀਰਤਨ ਹੈਗਾ ਦਿੱਲੀ ਦੇ ਵਿੱਚ ਵੀ ਤੇ ਬਾਕੀ ਇਹ ਠੀਕ ਹੈ। ਪਹਿਲੀ ਵਾਰ ਪਾਕਿਸਤਾਨ ਆਏ ਹੈਗੇ ਆ ਅਸੀਂ। ਪਹਿਲੀ ਵਾਰ ਆਏ? ਪਹਿਲੀ ਵਾਰ ਆਏ ਆ। ਕਿਉਂ ਜੀ? ਪਹਿਲਾਂ ਕਿਉਂ ਨਹੀਂ ਆਉਣ ਹੋਇਆ? ਪਹਿਲੇ ਨਹੀਂ ਆਉਣਾ ਹੋਇਆ ਕਿਉਂਕਿ ਕਹਿੰਦੇ ਨੇ ਜਦੋਂ ਕਿਸਮਤ ਹੁੰਦੀ ਹੈ ਸਹੀ, ਉਦੋਂ ਹੀ ਆਉਣਾ। ਜਦੋਂ ਬਾਬਾ ਜੀ ਦਾ ਘਰ ਲਿਖਿਆ ਸੀ ਸਾਡਾ ਉਦੋਂ ਹੀ ਆਉਣਾ ਸੀਗਾ। ਬਾਕੀ ਹੁਣ ਅਸੀਂ ਦੇਖਦੇ ਸਾਨੂੰ ਉੱਥੇ ਬੜਾ ਡਰਾਇਆ ਵੀ ਉੱਥੇ ਮਾਹੌਲ ਖਰਾਬ ਹੈ, ਇਹ ਉਹ ਬਹੁਤ ਕੁਝ ਨਹੀਂ ਲੱਗਿਆ ਸਾਨੂੰ ਇਹੋ ਜਿਹਾ। ਆਪਣਾ ਇੰਡੀਆ ਦਿਖ ਰਿਹਾ ਹੈ। ਬਾਕੀ ਤੁਸੀਂ ਦਿੱਲੀ ਵੀ ਆਓ, ਅੱਜ ਉੱਥੇ ਵੀ ਨਗਰ ਕੀਰਤਨ ਹੈਗਾ ਦਿੱਲੀ 'ਚ ਵੀ ਤੇ ਬਾਕੀ ਇਹ ਵੀ ਅਸੀਂ ਨੌ ਪੁੱਤਰ ਨੂੰ ਵੀ ਭੇਜਾਂਗੇ, ਹੁਣ ਬੱਚੇ ਵੀ ਆਉਣਗੇ, ਅਸੀਂ ਜਾ ਕੇ ਦੱਸਾਂਗੇ ਬੱਚਿਆਂ ਨੂੰ ਵੀ ਬਹੁਤ ਅੱਛਾ ਸਵਾਗਤ ਕੀਤਾ, ਬਹੁਤ ਅੱਛਾ ਲੱਗਾ ਸਾਨੂੰ। ਪਹਿਲਾਂ ਡਰਦੇ ਨਹੀਂ ਸੀ ਆਉਂਦੇ? ਨਹੀਂ ਡਰਦੇ ਨਹੀਂ ਆ ਰਹੇ ਸੀ, ਸਾਡੇ ਪਾਸਪੋਰਟ ਵਗੈਰਾ ਮਤਲਬ ਕਿ ਬੰਦੇ ਤੇ ਤਾਂ ਵੀ ਲੋਕ ਡਰਾਉਂਦੇ ਵੀ ਸੀ। ਬਹੁਤ ਡਰਾਇਆ ਸੀ ਉਹਨਾਂ ਨੇ ਸਾਨੂੰ, ਕਹਿੰਦੇ ਨਾ ਜਾਓ ਉੱਥੇ ਕੈਂਸਲ ਹੋ ਗਏ ਵੀਜ਼ੇ, ਇਹ ਉਹ। ਫਿਰ ਵੀਜ਼ਾ ਵੀ ਸਾਨੂੰ ਐਟ ਟਾਈਮ ਮਿਲਿਆ ਉੱਥੋਂ ਸਾਨੂੰ। ਵੈਸੇ ਤੁਹਾਡੇ ਨੂੰਹਾਂ ਪੁੱਤਰ ਵੀ ਬੜੇ ਸਿਆਣੇ ਨੇ, ਵੱਡੀਆਂ ਵਡੇਰੀਆਂ ਨੂੰ ਭੇਜ ਦਿੱਤਾ ਕਿ ਕੋਈ ਖਤਰਾ ਆਇਆ ਤੇ ਲਗਾਏ ਸੀ ਉਹਨਾਂ ਨੇ। ਅਸੀਂ ਅੱਛਾ, ਅਸੀਂ ਉਹਨਾਂ ਨੂੰ ਡਰਦੇ ਨਹੀਂ ਆ, ਉਹ ਵੀ ਸਾਡੇ ਬੱਚੇ ਆ, ਸਾਡੇ ਵਰਗੇ ਆ ਤੇ ਉਹਨਾਂ ਨੇ ਅਸੀਂ ਵੀਜ਼ਾ ਹੀ ਨਹੀਂ ਲਗਾਏ ਤੇ ਉਹ ਕਿਵੇਂ ਆਂਦੇ? ਨਹੀਂ, ਅਸੀਂ ਮੀਆਂ ਬੀਬੀ ਆਏ ਆ, ਕਮਰੇ ਦਾ ਪਤਾ ਕਰਨ ਗਏ ਹੋਏ ਨੇ। ਅੱਛਾ। ਤੇ ਅਸੀਂ ਇਹਨਾਂ ਦੇ ਨਾਲ 6 ਮੈਂਬਰ ਅਸੀਂ ਇਕੱਠੇ ਭੈਣ ਭਰਾਵਾਂ ਦੀ ਤਰ੍ਹਾਂ ਰਹਿ ਰਹੇ ਹੈਗੇ ਆ। ਬਾਕੀ ਸਵਾਗਤ ਬਹੁਤ ਅੱਛਾ ਕੀਤਾ ਇੱਥੇ ਆ ਕੇ, ਬਹੁਤ ਅੱਛਾ ਲੱਗਾ ਸਾਨੂੰ। ਵਾਹਿਗੁਰੂ ਚੜ੍ਹਦੀ ਕਲਾ 'ਚ ਰੱਖੇ ਪਾਕਿਸਤਾਨ ਨੂੰ ਵੀ ਔਰ ਦਿੱਲੀ ਨੂੰ ਵੀ, ਔਰ ਦਿੱਲੀ ਆ ਕੇ ਸਾਡੇ ਵੀ ਦਰਸ਼ਨ ਕਰੋ। ਇੰਡੀਆ ਔਰ ਪਾਕਿਸਤਾਨ ਇੱਕ ਕਰ ਦਿਓ ਤੁਸੀਂ ਬੱਚਿਓ। ਯੰਗ ਬੱਚੇ ਸਾਡੇ ਦੋਨਾਂ ਦੇਸ਼ਾਂ ਨੂੰ ਇੱਕ ਕਰ ਸਕਦੇ ਆ। ਕੋਈ ਤਰੀਕਾ ਦੱਸੋ ਕਿੰਜ ਕਰ ਸਕਦੇ? ਤਰੀਕਾ ਇਵੇਂ ਹੀ ਹੈ, ਸਾਡੀਆਂ ਵੋਟਾਂ ਪੈਣ ਅਸੀਂ ਨਾ ਦਈਏ, ਤੁਹਾਡੀਆਂ ਵੋਟਾਂ ਪੈਣ ਤੁਸੀਂ ਨਾ ਦਿਓ।
ਅਸੀਂ ਖੁਦ ਗਵਰਨਮੈਂਟ ਚੁਣਾਂਗੇ ਤੇ ਗਵਰਨਮੈਂਟ ਜੋ ਚਾਹੇਗੀ ਉਹੀ ਕਰੇਗੀ। ਜੇ ਅਸੀਂ ਗਵਰਨਮੈਂਟ ਨੂੰ ਨਹੀਂ ਚੁਣਾਂਗੇ ਤੇ ਗਵਰਨਮੈਂਟ ਦੀ ਕੀ ਹਿੰਮਤ ਹੈ ਕਿ ਸਾਨੂੰ ਦੋਨਾਂ ਦੇਸ਼ਾਂ ਨੂੰ ਲੜਾ ਸਕੇ। ਬੜੀਆਂ ਸੁੱਚੀਆਂ ਗੱਲਾਂ ਕਰ ਰਹੇ ਹੋ, ਕਰਦੇ ਕੀ ਹੋ ਤੁਸੀਂ? ਮੈਂ ਇੱਕ ਜੌਬ ਕਰਦੀ ਹਾਂ ਲਾਇਬ੍ਰੇਰੀਅਨ ਨਾਲ। ਲਾਇਬ੍ਰੇਰੀਅਨ? ਹਾਂਜੀ, ਕੁਝ ਸਹੀ। ਕੁਝ ਚਿਰ ਪਹਿਲੇ ਮੈंने ਜੌਬ ਕਰੀ ਹੋਈ ਹੈ ਗਵਰਨਮੈਂਟ ਤੇ ਇਸ ਲਈ ਅਸੀਂ ਕਹਿੰਦੇ ਹਾਂ ਕਿ ਦੋਨੋਂ ਦੇਸ਼ ਇੱਕ ਹੋ ਜਾਓ ਤਾਂ ਜੋ ਅਸੀਂ ਆਪਣੇ ਗੁਰੂ ਨਾਨਕ ਦੇਵ ਜੀ ਦੇ ਸੱਚੇ ਸੌਦੇ ਦੇ ਬਾਬਾ ਰਣਜੀਤ ਸਿੰਘ ਦੀ ਸਮਾਧੀ ਆਪਾਂ ਆਪਣੇ ਗੁਰੂਆਂ ਨੂੰ ਰੋਜ਼ ਆ ਕੇ ਮਿਲੀਏ। ਜਿਵੇਂ ਅਸੀਂ ਦਰਬਾਰ ਸਾਹਿਬ ਜਾਂਦੇ ਹਾਂ ਇਵੇਂ ਹੀ ਅਸੀਂ ਚੱਲਦੇ ਹਾਂ। ਉਹਨੇ ਨਾਨਕੇ ਉਤਾਰੀ ਆ ਸਾਡੇ ਵਾਹਗਾ ਬਾਰਡਰ ਤੇ ਬਾਕੀ ਲੋਪੋ ਕੇ ਤੇ ਦਾਦਕੇ ਨੇ ਸਾਡੇ। ਅਸੀਂ ਮੰਮੀ ਪਾਪਾ ਇੱਥੋਂ ਦੇ ਹੀ ਰਹਿਣ ਵਾਲੇ, ਦਾਦਾ ਦਾਦੀ ਇੱਥੋਂ ਦੇ ਰਹਿਣ ਵਾਲੇ, ਨਾਨਾ ਅਸੀਂ ਨਾਨੀ। ਆਪਣੇ ਬਜ਼ੁਰਗਾਂ ਦੀ ਧਰਤੀ ਤੇ ਆਏ ਹਾਂ। ਤੁਹਾਡੇ ਬਜ਼ੁਰਗ ਤੁਹਾਨੂੰ ਤੁਸੀਂ ਦੱਸਿਆ ਨਾ ਬੜੀਆਂ ਕਹਾਣੀਆਂ ਸੁਣਾਉਂਦੇ ਦੱਸਦੇ ਸੀ ਜੀ, ਕਹਿੰਦੇ ਕੁਛ ਇਵੇਂ ਹੋਇਆ ਕੋਈ ਸੀ। ਸਾਡੇ ਨਾਲ ਸਾਂਝੀ ਕਰੋ। ਸਾਂਝੀ ਇਹ ਹੈ ਜੀ, ਮੇਰੀ ਵੱਡੀ ਭੈਣ ਦੀ ਬੋਨ ਇੱਥੇ ਦੀ ਹੈ ਅੱਛਾ। ਤੇ ਉਹ 13 ਦਿਨ ਦੀ ਸੀ। ਇੱਥੇ ਕੁਝ ਕਤਲੇਆਮ ਸ਼ੁਰੂ ਹੋਏ ਸਨ ਤਾਂ ਜੋ ਡਰ ਕੇ ਬੱਚੇ ਇੱਥੋਂ ਮਾਪਿਓ ਆਪਣੇ ਇੰਡੀਆ 'ਚ ਲੈ ਗਏ। ਸਾਨੂੰ ਨਹੀਂ ਪਤਾ ਕੀ ਹੋਇਆ, ਅਸੀਂ ਕਹਾਣੀਆਂ ਸੁਣਦੇ ਆ ਤਾਂ ਜਦ ਕਿ ਅਸੀਂ ਬੋਨ ਵੀ ਨਹੀਂ ਹੋਏ ਸੀ। ਲੇਕਿਨ ਹੁਣ ਆ ਕੇ ਸਾਨੂੰ ਮੋਲ ਅੱਛਾ ਲੱਗ ਰਿਹਾ ਹੈ, ਕੋਈ ਡਰਨ ਵਾਲੀ ਗੱਲ ਨਹੀਂ ਹੈ। ਤੁਸੀਂ ਲੋਕਾਂ ਨੇ ਸਾਡਾ ਬਹੁਤ ਖਿਆਲ ਕੀਤਾ ਹੈ, ਅੱਗੋਂ ਵੀ ਅਸੀਂ ਕਹਾਂਗੇ ਉਹ 47 ਵਾਲਾ ਡਰ ਹੀ ਬੈਠਾ। ਨਹੀਂ ਜੀ, ਕੋਈ ਡਰ ਨਹੀਂ ਹੈ। ਜੇ ਡਰ ਹੁੰਦਾ ਅਸੀਂ ਆਂਦੇ ਹੀ ਨਾ। ਸਾਡੇ ਅੰਦਰ ਕੋਈ ਡਰ ਨਹੀਂ ਹੈ। ਸਾਡਾ ਗੁਰੂ ਨਾਨਕ ਇੱਥੇ ਬੈਠਾ, ਅਸੀਂ ਕਿਸੇ ਤੋਂ ਨਹੀਂ ਡਰਦੇ। ਦੇਖ ਪੰਥ ਕੀ ਰਾਜ ਕਰੇਗਾ, ਚੂਲ ਤੇ ਨਿਸ਼ਾਨ ਰਹਿਣ, ਪੰਥ ਮਹਾਰਾਜ ਕੇ ਸੱਜ ਤੇ ਦੀਵਾਨ ਰਹਿਣ ਗੁਰੂ ਮਹਾਰਾਜ। ਅਸੀਂ ਬੱਚੇ ਆਪਣੇ ਗੁਰੂ ਨੂੰ ਮਿਲਣ ਆਇਆ, ਅਸੀਂ ਕਿਸੇ ਤੋਂ ਨਹੀਂ ਡਰਦੇ। ਚਾਹੇ ਹੁਣ ਵੀ ਕੱਟੇ ਜਾਵਾਂਗੇ ਤੇ ਕਟਵਾਉਣ ਨੂੰ ਤਿਆਰ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਾਜ਼ਰੀਨ, ਇਹ ਮੇਰੇ ਨਾਲ ਯਾਤਰੀ ਮੌਜੂਦ ਸੀ, ਇਹਨਾਂ ਨਾਲ ਗੱਲਬਾਤ ਕੀਤੀ। ਇਜਾਜ਼ਤ ਦਿਓ, ਰੱਬ ਰੱਖੇ।